ਹੁਣ ਬਹੁਤ ਵੱਡੀ ਚਪੇੜ ਭਾਰਤ ਦੇ ਮੂੰਹ ਤੇ ਵੱਜਣ ਜਾ ਰਹੀ ਹੈ ਔਰ ਉਸ ਦਾ ਅਹਿਸਾਸ ਵੀ ਭਾਰਤ ਨੂੰ ਹੋਇਆ ਕਿ ਵੀ US ਸੈਨੇਟ ਦੇ ਵਿੱਚ ਸੈਨੇਟਰ ਜਿਹੜੇ ਨੇ ਲਿੰਡਸੀ ਗ੍ਰੈਮ ਉਹਨਾਂ ਨੇ ਇੱਕ ਲੈਜਿਸਲੇਸ਼ਨ ਲਿਆਂਦਾ ਹੈ ਜਿਸ ਨੂੰ 79 ਹੋਰ ਸੈਨੇਟਰਾਂ ਦੀ ਹਮਾਇਤ ਹਾਸਲ ਉਹਨਾਂ ਦਾ ਇਹ ਹੈ ਕਿ ਵੀ ਜਿਹੜਾ ਵੀ ਰੂਸ ਦੇ ਨਾਲ ਵਪਾਰ ਕਰੇਗਾ ਜੇ ਰੂਸ ਯੂਕਰੇਨ ਦੇ ਮੁੱਦੇ ਤੇ ਪੀਸ ਨੈਗੋਸ਼ੀਏਸ਼ਨ 'ਚ ਨਹੀਂ ਆਉਂਦਾ ਤੇ ਰੂਸ ਨਾਲ ਜਿਹੜਾ ਮੁਲਕ ਵਪਾਰ ਕਰੇਗਾ ਉਹਦੇ ਤੇ 500% ਟੈਰਿਫ ਲਾਇਆ ਜਾਏਗਾ। ਹੁਣ ਇਹਨੇ ਭਾਰਤ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਹੈ ਕਿਉਂਕਿ ਰਸ਼ੀਆ ਤਾਂ ਵੇਚਦਾ ਹੈ। ਸਭ ਤੋਂ ਵੱਡੇ ਬਾਇਰਸ ਦੇ ਵਿੱਚੋਂ ਚਾਈਨਾ ਭਾਰਤ ਨੇ। ਚਾਈਨਾ ਨੂੰ ਫਰਕ ਨਹੀਂ ਪੈਣਾ ਕਿਉਂਕਿ ਅਜੇ ਚਾਈਨਾ ਨਾਲ ਇਹਨਾਂ ਦੀ ਟੈਰਿਫ ਨੈਗੋਸ਼ੀਏਸ਼ਨ ਤਾਂ ਚੱਲ ਰਹੀ ਹੈ। ਭਾਰਤ ਨੇ ਜਿਹੜੀਆਂ ਸੈਂਕਸ਼ਨਸ ਜਿਹੜੀਆਂ ਆਰਥਿਕ ਪਾਬੰਦੀਆਂ ਰੂਸ ਦੇ ਉੱਤੇ ਲੱਗੀਆਂ ਯੂਕਰੇਨ ਦੇ ਮੁੱਦੇ ਦੇ ਉੱਤੇ ਜੇ ਉਹਨਾਂ ਦੀਆਂ ਸਭ ਤੋਂ ਜ਼ਿਆਦਾ ਧੱਜੀਆਂ ਉਡਾ ਕੇ ਰੂਸ ਦੀ ਇਕਨੋਮੀ ਨੂੰ ਸਟੇਬਲ ਰੱਖਿਆ ਤਾਂ ਉਹ ਭਾਰਤ ਹੈ। ਇਹੀ ਨਹੀਂ ਵੀ ਉਹਨੇ ਆਪਣੀ ਲੋੜ ਦਾ ਕਰੂਡ ਆਇਲ ਰਸ਼ੀਆ ਤੋਂ ਬਾਏ ਕੀਤਾ, ਉਹਨੇ ਕਈ ਗੁਣਾ ਜ਼ਿਆਦਾ ਖਰੀਦ ਕੇ ਆਪਣੀਆਂ ਆਇਲ ਰਿਫਾਈਨਰੀਜ਼ ਦੇ ਵਿੱਚ ਪ੍ਰੋਸੈਸ ਕਰਕੇ ਵਾਪਸ ਯੂਰਪ ਦੀ ਮਾਰ ਕਿਉਂਕਿ ਯੂਰਪ ਦੇ ਮੁਲਕ ਤਾਂ ਖਰੀਦ ਨਹੀਂ ਸੀ ਸਕਦੇ, ਸੈਂਕਸ਼ਨ ਸੀ। ਸੋ ਭਾਰਤ ਨੇ ਉਸ ਸਾਰੇ ਦਾ ਇਸਤੇਮਾਲ ਕਰਕੇ ਸਾਰਾ ਵੈਸਟ ਦਾ ਬੇੜਾ ਗਰਕ ਕੀਤਾ ਹੈ। ਭਾਰਤ ਇਸ ਵੇਲੇ ਹਰ ਪਾਸਿਓਂ ਜਿਹੜਾ ਉਹ ਫਸਿਆ ਹੋਇਆ, ਕੜਿੱਕੀ ਦੇ ਵਿੱਚ ਉਹਦਾ ਸਿਰ ਵੀ ਆਇਆ ਹੋਇਆ ਤੇ ਪੈਰ ਵੀ ਫਸੇ ਹੋਏ ਨੇ, ਤਰਲੋ ਮੱਛੀ ਹੋ ਰਿਹਾ। ਪਰ ਆਪਣੇ ਲੋਕਾਂ ਨੂੰ ਦੱਸਣ ਦੇ ਲਈ ਹੋਮ ਆਡੀਅנס ਦੇ ਲਈ ਜਿਹੜਾ ਇਹੀ ਕਹਿ ਰਹੇ ਨੇ ਇਬ ਕੀ ਬਾਰ ਮਾਰ ਤੋਂ ਦੇਖ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 3 ਜੁਲਾਈ 2025 19 ਹਾੜ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵੀਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਦਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਨ ਕੇਬਲ, ਵੈਲਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵੀਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਹਿਊਸਟਨ ਟੈਕਸਸ ਤੋਂ ਸਰਦਾਰ ਜਰਨੈਲ ਸਿੰਘ ਜਰਾਂ ਵੱਲੋਂ। ਸੋ ਇਹਨਾਂ ਨੇ TV 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਹੈ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਰਨੈਲ ਸਿੰਘ ਜਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਅਮਰੀਕਾ ਦੇ ਹਵਾਲੇ ਨਾਲ ਕਿ ਅਮਰੀਕਾ ਤੇ ਭਾਰਤ ਵਿਚਾਲੇ ਇੱਕ ਪਾਸੇ ਟ੍ਰੇਡ ਡੀਲ ਹੋਣ ਦੀਆਂ ਜਿਹੜੀਆਂ ਸੰਭਾਵਨਾਵਾਂ ਨੇ ਔਰ ਦੂਸਰੇ ਪਾਸੇ 80 ਸੈਨੇਟਰਾਂ ਵੱਲੋਂ ਇੱਕ ਬਿੱਲ ਪੇਸ਼ ਕੀਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਜਿਹੜਾ ਵੀ ਦੇਸ਼ ਰੂਸ ਨਾਲ ਵਪਾਰ ਕਰੇਗਾ ਉਸ ਤੇ 500% ਟੈਰਿਫ ਜਿਹੜਾ ਉਹ ਲਾਇਆ ਜਾਏਗਾ। ਔਰ ਯਾਦ ਰਹੇ ਰੂਸ ਤੇ ਆਰਥਿਕ ਪਾਬੰਦੀਆਂ ਦੇ ਬਾਵਜੂਦ ਵੀ ਜੋ ਭਾਰਤ ਹੈ ਉਹ ਰੂਸੀ ਤੇਲ ਦਾ ਸਭ ਤੋਂ ਵੱਡਾ ਗਾਹਕ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਸਰਦਾਰ ਜਰਨੈਲ ਸਿੰਘ ਹਿਊਸਟਨ ਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਿਵੇਂ ਮੈਂ ਅਕਸਰ ਕਹਿੰਦਾ ਕਿ ਕੁਝ ਉਹ ਸਬੰਧ ਨੇ ਪੰਥਕ ਦਾਇਰਾਕਾਰ 'ਚ ਜਿਹੜੇ ਬਣੇ ਜਿਹੜੇ ਵਕਤ ਦੇ
ਥਪੇੜਿਆਂ ਚੋਂ ਨਿਕਲ ਕੇ ਵੀ ਅੱਜ ਵੀ ਕਾਇਮ ਨੇ। ਉਹਨਾਂ ਚੋਂ ਸਰ ਜਰਨੈਲ ਸਿੰਘ ਔਰ ਧਿਆਨ ਸਿੰਘ ਜਿਹੜੇ ਹਿਊਸਟਨ ਵਾਸੀ ਨੇ, ਇਹਨਾਂ ਦੇ ਨਾਲ ਸੰਬੰਧ ਹੈ। 1990 ਦੇ ਸ਼ੁਰੂ ਦੇ ਵਿੱਚ ਹੀ ਇਹਨਾਂ ਦੇ ਨਾਲ ਮੁਲਾਕਾਤ ਹੋਈ। ਪਹਿਲੀ ਫੇਰੀ ਹਿਊਸਟਨ ਦੀ ਸੀ ਜਦੋਂ ਅਸੀਂ ਐਜ਼ ਏ ਸਪੋਕਸਪਰਸਨ ਸੇਵਾ ਲਈ, ਔਰ ਇਹ ਬੜੇ ਮਿਹਨਤਕਸ਼, ਔਰ ਉਸ ਵੇਲੇ ਇਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਨੌਜਵਾਨ ਜਿਹੜੇ ਕਿ ਮੂਵਰਸ ਦਾ ਹੀ ਕੰਮ ਕਰਦੇ ਸੀ। ਔਰ ਇਹਨਾਂ ਨੇ ਜਿਸ ਪਿਆਰ ਔਰ ਮੁਹੱਬਤ ਦੇ ਨਾਲ ਇਸ ਸਾਰੇ ਸਮੇਂ 'ਚ ਪੰਥਕ ਝੰਡੇ ਨੂੰ ਵੀ ਚੁੱਕੀ ਰੱਖਿਆ, ਔਰ ਸਾਡੇ ਨਾਲ ਵੀ ਇੱਕ ਜਿਹੜਾ ਉਹ ਪਰਸਨਲ ਰਿਲੇਸ਼ਨਸ਼ਿਪ ਵੀ ਰਹੀ, ਕਿਉਂਕਿ ਪੰਥਕ ਦਾਇਰਾ ਕਾਰ 'ਚ ਰਹੇ। ਕਿਉਂਕਿ ਇਸ ਪੀਰੀਅਡ 'ਚ ਉਤਰਾ ਚੜ੍ਹਾਅ ਵੀ ਆਏ। 1995 ਤੱਕ ਪਹੁੰਚਦੇ ਆ ਪੰਜਾਬ ਦੇ ਵਿੱਚ ਮੂਵਮੈਂਟ ਦਾ ਸਰਕਾਰ ਨੇ ਬੜੇ ਜ਼ਾਲਮਾਨਾ ਅੰਦਾਜ਼ ਦੇ ਵਿੱਚ ਉਸ ਦਾ ਖਾਤਮਾ ਕੀਤਾ। ਫਿਰ ਅਗਲੇ 10, 12, 15 ਸਾਲ 'ਚ ਬਹੁਤ ਸਾਰੇ ਮੌਕਾ ਪ੍ਰਸਤ, ਕੋਈ ਇੱਕ ਗੱਡੀ ਤੋਂ ਉਤਰਿਆ, ਕੋਈ ਦੂਸਰੀ ਤੇ ਚੜ੍ਹਿਆ, ਕੋਈ ਵਿਰੋਧ 'ਚ ਆਏ, ਕੋਈ ਪਿੱਛੇ ਆਉਣ ਜਾਣ ਲੱਗ ਗਏ, ਕੁਛ ਨੂੰ ਜਿਹੜਾ ਉਹ ਖਾਲਿਸਤਾਨ ਬੇਮਾਨੇ ਲੱਗਣ ਲੱਗ ਗਿਆ। ਪਰ ਇਹ ਦੋਵੇਂ ਵੀਰ ਸਾਡੇ ਨੇ ਜਿਹੜੇ ਬੜੇ ਐਗਰੈਸਿਵ ਵੇ ਦੇ ਨਾਲ ਪੰਥਕ ਏਜੰਡੇ ਦੇ ਉੱਤੇ ਖੜੇ ਰਹੇ। ਹੁਣ ਵੀ ਸਰ ਧਿਆਨ ਸਿੰਘ ਜਿੱਥੇ ਵੀ ਸਿੱਖਸ ਫਾਰ ਜਸਟਿਸ ਵੱਲੋਂ ਰੈਫਰੈਂਡਮ ਹੁੰਦਾ, ਉਹ ਭਾਵੇਂ ਆਸਟ੍ਰੇਲੀਆ ਸੀ, ਨਿਊਜ਼ੀਲੈਂਡ ਸੀ, ਕੈਨੇਡਾ ਸੀ, ਜਾਂ ਹੁਣ 17 ਅਗਸਤ ਨੂੰ DC 'ਚ ਸਭ ਕੁਝ ਛੱਡ ਛਡਾ ਕੇ ਉੱਥੇ ਪਹੁੰਚਦੇ ਨੇ। ਹਾਲਾਂ ਉਹਨਾਂ ਦੀ ਆਪਣੀ ਸਿਹਤ ਠੀਕ ਨਹੀਂ ਹੈ। ਇਸੇ ਤਰ੍ਹਾਂ ਜਦੋਂ ਹਿਊਸਟਨ ਦੇ ਵਿੱਚ ਮੋਦੀ ਨੇ ਆਪਣਾ ਡਰਾਮਾ ਜਿਹੜਾ ਅਬ ਕੀ ਬਾਰ ਟਰੰਪ ਸਰਕਾਰ ਇੱਕ ਸਾਂਝੀ ਰੈਲੀ ਕੀਤੀ, ਤਾਂ ਉਸ ਪੀਰੀਅਡ ਦੇ ਵਿੱਚ ਜਿੱਥੇ ਹਵਾਈ ਜਹਾਜ਼ਾਂ 'ਚ ਢੋ ਕੇ ਗੁਜਰਾਤੀਆਂ ਨੂੰ ਲਿਆਂਦਾ ਗਿਆ, ਉੱਥੇ ਸਾਡੇ ਵੀਰ ਸਰ ਜਰਨੈਲ ਸਿੰਘ ਔਰ ਉਹਨਾਂ ਦੀ ਸਮੁੱਚੀ ਟੀਮ ਨੇ ਬੜੇ ਵੱਡੇ ਪੈਮਾਨੇ ਦੇ ਉੱਤੇ ਜਿਹੜਾ ਉਹ ਪ੍ਰੋਟੈਸਟ ਜਿਹੜਾ ਰੱਖਿਆ ਗਿਆ ਸੀ ਸਿੱਖਸ ਫਾਰ ਜਸਟਿਸ ਔਰ ਬਾਕੀ ਜਥੇਬੰਦੀਆਂ ਵੱਲੋਂ, ਉਹਦੇ 'ਚ ਬਹੁਤ ਵੱਡਾ ਕੰਟਰੀਬਿਊਟ ਕੀਤਾ। ਔਰ ਜਿੰਨੀਆਂ ਵੀ ਐਕਟੀਵਿਟੀਜ਼ ਹਿਊਸਟਨ 'ਚ ਪੰਥਕ ਹੁੰਦੀਆਂ ਨੇ, ਔਰ ਇਕੱਲਾ ਹਿਊਸਟਨ ਤੱਕ ਹੀ ਨਹੀਂ, ਡਾਲਸ ਤੱਕ ਵੀ ਜਦੋਂ ਵੀ ਕੋਈ ਜਿਹੜੀ ਆਵਾਜ਼ ਦਿੱਤੀ ਜਾਂਦੀ ਹੈ ਉਹ ਪਹੁੰਚਦੇ ਨੇ। ਡਾਕਟਰ ਰਣਜੀਤ ਸਿੰਘ ਹੋਰਾਂ ਦੀ ਯਾਦ 'ਚ ਔਰ ਘੱਲੂਘਾਰਾ ਸਮਾਗਮ ਜਿਹੜਾ 1 ਜੂਨ ਨੂੰ ਡਾਲਸ 'ਚ ਹੋਇਆ, ਉਹਦੇ 'ਚ ਵੀ ਸਰ ਜਰਨੈਲ ਸਿੰਘ, ਡਾਕਟਰ ਹਰਦਮ ਸਿੰਘ ਆਜ਼ਾਦ ਆਏ, ਔਰ ਉਸ ਮੌਕੇ ਸਰ ਜਰਨੈਲ ਸਿੰਘ ਹੋਰਾਂ ਨੇ ਲਿਬਰਲੀ ਕੰਟਰੀਬਿਊਟ ਕੀਤਾ। TV 84 ਲਈ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਟਾਈਮ ਟੈਸਟਡ ਦੋਸਤੀਆਂ ਵੀ ਨੇ, ਟਾਈਮ ਟੈਸਟਡ ਤੁਹਾਡੀਆਂ ਕਮਿਟਮੈਂਟਸ ਵੀ ਨੇ। ਔਰ ਠੀਕ ਹੈ ਕਿ ਵਕਤ ਹਰ ਇੱਕ ਨੂੰ ਕਈ ਪਾਸਿਓਂ ਜ਼ਿੰਮੇਵਾਰੀਆਂ ਵੀ ਹੁੰਦੀਆਂ ਨੇ, ਪਰਿਵਾਰਕ ਟੈਨਸ਼ਨਸ ਵੀ, ਚੈਲੰਜਸ ਵੀ, ਸਮਾਜਿਕ ਤੌਰ ਦੇ ਉੱਤੇ ਵੀ ਕਈ ਵਾਰ ਜਦੋਂ ਗੁਰਦੁਆਰਿਆਂ ਨਾਲ ਸੰਬੰਧਿਤ ਕੋਈ ਇੱਕ ਧਿਰ ਹੈ, ਕੋਈ ਦੂਸਰੀ ਧਿਰ ਹੈ। ਪਰ ਅਲਟੀਮੇਟ ਟੈਸਟ ਇਹੀ ਹੁੰਦਾ ਹੈ ਕਿ ਭਾਈ ਕੁਛ ਵੀ ਹੋਏ, ਤੁਹਾਡੀ ਜਿਹੜੀ ਕਮਿਟਮੈਂਟ ਹੈ ਪੰਥ ਨਾਲ, ਖਾਲਿਸਤਾਨ ਨਾਲ, ਉਸ ਨੂੰ ਤੁਸੀਂ ਤੋੜ ਨਿਭਾਉਂਦੇ ਹੋ। ਤਾਂ ਅਸੀਂ ਸਰ ਜਰਨੈਲ ਸਿੰਘ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਬੜਾ ਪਿਆਰਾ ਪਰਿਵਾਰ ਹੈ, ਐਕਸਟੈਂਡਡ ਫੈਮਿਲੀ, ਬੱਚੇ ਬੱਚੀਆਂ ਜਦੋਂ ਤੀਸਰੀ ਜਨਰੇਸ਼ਨ ਤੱਕ ਪਹੁੰਚ ਜਾਂਦੇ, ਫਿਰ ਦਾਦਾ ਦਾਦੀ, ਨਾਨਾ ਨਾਨੀ, ਹੋਰ ਵੀ ਆਪਣੀ ਥਾਂ ਨੇ। ਔਰ ਕਾਰੋਬਾਰੀ ਤੌਰ ਦੇ ਉੱਤੇ ਵੀ ਜਰਨੈਲ ਸਿੰਘ ਨੇ, ਜਿਵੇਂ ਮੈਂ ਕਿਹਾ, ਇਹ ਸਾਰੇ ਮੂਵਰਸ ਦੇ ਤੌਰ ਦੇ ਉੱਤੇ ਜਿਨ੍ਹਾਂ ਨੇ ਇੱਕ ਐਜ਼ ਏ ਵਰਕਰ ਸ਼ੁਰੂ ਕੀਤਾ, ਅੱਜ ਆਪਣੇ ਫੀਲਡਸ ਦੇ ਵਿੱਚ ਪੂਰੇ ਐਸਟੈਬਲਿਸ਼ਡ ਨੇ, ਟਰੱਕਿੰਗ ਇੰਡਸਟਰੀ ਦੇ ਵਿੱਚ ਵੀ ਔਰ ਪੰਥਕ ਪਿੰਡ ਦੇ ਵਿੱਚ ਵੀ। ਸੋ ਬਹੁਤ ਬਹੁਤ ਸ਼ੁਕਰੀਆ। ਦੇਖੋ, ਭਾਰਤ ਬੇਸ਼ੱਕ ਜਿਹੜੀਆਂ ਨੀਤੀਆਂ ਇਸ ਵੇਲੇ ਅਮਰੀਕਨ ਹਕੂਮਤ ਦੀਆਂ, ਖਾਸ ਤੌਰ 'ਤੇ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਰਹਿਨੁਮਾਈ ਦੇ ਥੱਲੇ ਅਮਰੀਕਾ ਫਸਟ ਦਾ ਮੈਸੇਜ, ਔਰ ਉਸ ਦੇ ਵਿੱਚ ਜਿਹੜਾ ਪਹਿਲਾ ਸ਼ਸਤਰ ਅਨਫੋਲਡ ਕੀਤਾ ਜਾਂ ਪਹਿਲਾ ਹਥਿਆਰ ਟੈਰਿਫ, ਜਿਹਨੂੰ ਟੈਰਿਫ ਵਾਰਫੇਅਰ ਵੀ ਕਿਹਾ ਗਿਆ, ਟਰੰਪ ਨੇ ਬਿਲਕੁਲ ਸਿੱਧਾ ਕਰ ਦਿੱਤਾ। ਔਰ ਇਹ ਉਹਨਾਂ ਦਾ ਪੋਲ ਪ੍ਰੋਮਿਸ ਵੀ ਸੀ ਕਿ ਹੁਣ ਅਸੀਂ ਕਿਸੇ ਮੁਲਕ ਨੂੰ ਅਮਰੀਕਾ ਦਾ ਅਨਡਿਊ ਐਡਵਾਂਟੇਜ ਨਹੀਂ ਲੈਣ ਦੇਵਾਂਗੇ। ਜਿੰਨੇ ਟੈਰਿਫ ਤੁਸੀਂ ਸਾਡੇ ਤੇ ਲਾਉਂਦੇ ਹੋ, ਉਨੇ ਕਿ ਅਸੀਂ ਤੁਹਾਡੇ ਤੇ ਲਾਵਾਂਗੇ। ਔਰ ਇਹ ਬਰਾਬਰ, ਦਿਸ ਇਜ਼ ਏ ਲਵਲੀ ਗੇਮ ਕਿ ਤੁਸੀਂ ਲਾਓ ਇੰਨਾ, ਉਹਨਾਂ ਲਾਈ ਅਸੀਂ। ਹੁਣ ਇਹ ਕਹਿਣ ਨੂੰ ਤਾਂ ਜਿਹੜਾ ਉਹ ਲਵਲੀ ਗੇਮ ਲੱਗਦੀ ਹੈ ਵੀ ਵਾਕਈ ਲਵਲੀ ਹੈ, ਪਰ ਇਹਨੇ ਕਈਆਂ ਦੇ ਫੈਦਰ ਜਿਹੜੇ ਨੇ ਉਹ ਹਿਲਾਏ ਜਾਂ ਉਹਨਾਂ ਨੂੰ ਰਫ ਕੀਤਾ। ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਹੁਣ ਤੱਕ ਜੈਨਰਸ ਵੀ ਸੀ, ਹੈ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ। ਵੱਡੀ ਇਕੋਨਮੀ ਹੋਣ ਦੇ ਨਾਤੇ ਜਿੱਥੇ ਯੂਨਾਈਟਿਡ ਨੇਸ਼ਨਸ ਜਾਂ ਦੂਸਰੀਆਂ ਸੰਸਥਾਵਾਂ ਜਾਂ ਨੈਟੋ ਜਾਂ ਹੋਰ ਦੇ ਰਾਹੀਂ, ਉਹ ਕਦੇ ਅਮਰੀਕਾ ਨੂੰ ਫਿਕਰ ਨਹੀਂ ਸੀ
ਕਿ ਵੀ ਉਹ ਕਿੰਨਾ ਪੈਸਾ ਕਿੱਧਰ ਜਾ ਰਿਹਾ ਔਰ ਕੌਣ ਕਿੰਨਾ ਟੈਰਿਫ ਲਾ ਰਿਹਾ। ਪਰ ਹੁਣ ਜਿਉਂ-ਜਿਉਂ ਅਮਰੀਕਾ ਦੇ ਉੱਤੇ ਆਪਣਾ ਕਰਜ਼ ਵੱਧਦਾ ਜਾਂਦਾ ਹੈ, ਡੈਟ ਰਿਡਨ ਇਸ ਵੇਲੇ ਜੇ ਦੁਨੀਆ ਦਾ ਕੋਈ ਮੁਲਕ ਜਿਸ ਤੇ ਸਭ ਤੋਂ ਜ਼ਿਆਦਾ ਕਰਜ਼ਾ ਹੈ, ਕਿਉਂਕਿ ਡਾਲਰ ਇੰਟਰਨੈਸ਼ਨਲ ਕਰੰਸੀ ਬਣਿਆ, ਛਾਪ ਕੇ ਕਰੀ ਜਾਂਦੇ ਨੇ। ਦੂਸਰੇ ਪਾਸੇ ਹਾਲਾਂ ਬਹੁਤ ਸਾਰੇ ਜਿਹੜੇ ਟ੍ਰੇਜਰੀ ਬੌਂਡਸ ਜਿਨ੍ਹਾਂ ਨੂੰ ਕਿਹਾ ਜਾਂਦਾ, ਜਿਹੜੇ ਇੱਕ ਅਮਰੀਕਨ ਇਕੋਨਮੀ ਨੂੰ ਸਟੈਬਿਲਾਈਜ਼ ਵੀ ਰੱਖਦੇ ਨੇ, ਉਹ ਸਾਊਦੀ ਅਰੇਬੀਆ ਦੇ ਹੋਣ, ਚਾਈਨਾ ਦੇ ਹੋਣ, ਉਹ ਅਮਰੀਕਾ ਦੇ ਕੋਲ ਹੀ ਪਏ ਹੋਏ ਨੇ। ਔਰ ਜਦੋਂ ਕੋਈ ਵੀ ਕ੍ਰਾਈਸਿਸ ਜਾਂ ਦੂਸਰੇ ਚੋਂ ਹੁੰਦਾ ਹੈ ਔਰ ਅਮਰੀਕਾ ਨੂੰ ਇਹ ਹੈ ਵੀ ਜੇ ਕੱਲ੍ਹ ਨੂੰ ਉਹ ਵਾਪਸ ਮੰਗਣ ਲੱਗ ਜਾਣ ਤੇ ਇਕੋਨਮੀ ਦਾ ਤਾਂ ਬੁਰਾ ਹਾਲ ਹੋ ਜਾਏ, ਜਿਹੜਾ ਟ੍ਰੈਂਡ ਕਿਤੇ ਨਾ ਕਿਤੇ ਚੱਲ ਵੀ ਰਿਹਾ। ਔਰ ਕਿਉਂਕਿ ਪੈਰਲਲ ਕਰੰਸੀ ਫਲੋਟ ਹੋਣ ਦੀ ਗੱਲ ਹੋ ਰਹੀ ਹੈ, ਔਰ ਯੈਨ ਜਿਹੜਾ ਚਾਈਨੀਜ਼ ਕਰੰਸੀ ਹੈ, ਜਾਂ ਈਵਨ ਰਸ਼ੀਆ ਆਪਣਾ ਜਿਹੜਾ ਬਲੌਕ ਹੈ ਉਹਦੇ 'ਚ ਰੂਬਲ ਦੇ ਨਾਲ ਡੀਲ ਕਰਦਾ ਹੈ ਉਹਨਾਂ ਦੀ ਕਰੰਸੀ ਦੇ ਵਿੱਚ। ਸੋ ਇਸ ਸਭ ਦੇ ਚਲਦਿਆਂ ਇਹ ਮੰਗ ਜਿਹੜੀ ਪਿਛਲੇ ਪੀਰੀਅਡ 'ਚ ਅਮਰੀਕਨ ਕਾਂਗਰਸ ਦੇ ਵਿੱਚ ਵੀ ਰਹੀ। ਬੇਸ਼ੱਕ ਜਿਹੜਾ ਇਹ ਅੱਜ ਜਿਹੜਾ ਬਜਟ ਕਾਂਗਰਸ ਦੇ ਵਿੱਚ ਵੋਟਿੰਗ ਲਈ ਜਾ ਰਿਹਾ, ਅਜੇ ਤੱਕ ਮੈਂ ਦੇਖਿਆ ਨਹੀਂ ਹੈ ਵੀ ਕੀ ਉਹਦਾ ਬਣਿਆ, ਕਿਉਂਕਿ ਸੈਨੇਟ 'ਚ ਉਹਦਾ ਪਾਸ ਹੋ ਗਿਆ, ਜਿਹਨੂੰ ਬਿਗ ਬਿਊਟੀਫੁਲ ਬਜਟ ਟਰੰਪ ਨੇ ਕਿਹਾ। ਹਾਲਾਂ ਉਹਦਾ ਐਂਡ ਰਿਜ਼ਲਟ ਇਹ ਹੈ ਕਿ ਵੀ ਜਿਹੜਾ ਕਰਜ਼ ਹੈ ਹੋਰ ਵਧੇਗਾ ਔਰ ਬਹੁਤ ਸਾਰੀਆਂ ਸਹੂਲਤਾਂ ਵੀ ਵਾਪਸ ਲਈਆਂ ਜਾਣਗੀਆਂ। ਕਿਵੇਂ ਮੈਡੀਕੇਅਰ ਨੂੰ ਪ੍ਰਭਾਵਿਤ ਕਰੇਗਾ, ਇਹ ਵੀ ਦੇਖਣ ਵਾਲੀ ਗੱਲ ਹੈ। ਔਰ ਇਸ ਦੇ ਨਾਲ ਖਾਸ ਤੌਰ 'ਤੇ ਬਿਗ ਬਿਜ਼ਨਸਿਸ ਜਿਨ੍ਹਾਂ ਨੂੰ ਰਾਹਤ ਮਿਲੇਗੀ। ਸੋ ਕੁੱਲ ਮਿਲਾ ਕੇ ਜਿਹੜੀ ਇਹੀ ਕਾਰਨ ਹੈ ਕਿ ਵਿਦਿਨ ਵੀ ਸੈਨੇਟ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਨੂੰ ਆਪਣੀ ਕਾਸਟਿੰਗ ਵੋਟ ਪਾਉਣੀ ਪਈ, ਕਿਉਂਕਿ 2-3 ਸੈਨੇਟਰ ਵਿਗੜ ਗਏ ਰਿਪਬਲਿਕਨਸ ਵਾਲੇ, ਜਿਨ੍ਹਾਂ ਨੇ ਕਿਹਾ ਵੀ ਨਹੀਂ, ਇਹ ਜਿਹੜਾ ਤੁਸੀਂ ਵੈਲਫੇਅਰ ਪ੍ਰੋਗਰਾਮ ਔਰ ਦੂਸਰੇ ਵੀ ਕੱਟ ਰਹੇ ਹੋ ਇਹ ਠੀਕ ਨਹੀਂ ਹੈ। ਕਾਂਗਰਸ ਦੇ ਵਿੱਚ ਵੀ ਜਿਹੜੀ ਹੈ ਕਾਫੀ ਟਾਈਟ ਰੇਸ ਹੋਏਗੀ, ਕਿਉਂਕਿ ਸ਼ਾਇਦ 4-5 ਕਾਂਗਰਸਮੈਨਾਂ ਦਾ ਹੀ ਐਡਵਾਂਟੇਜ ਹੈ, ਪਰ ਮੈਨੂੰ ਲੱਗਦਾ ਵੀ ਇਹ ਇਹਨਾਂ ਨੇ ਥਰੂ ਕਰਾ ਲੈਣਾ। ਹੁਣ ਇਸ ਸਾਰੇ ਦੇ ਚਲਦਿਆਂ ਜਿਹੜਾ ਲੱਗਦਾ ਸੀ ਕਿ ਟੈਰਿਫ ਦੇ ਉੱਤੇ ਅੱਡ ਮੁਲਕਾਂ ਦੇ ਨਾਲ ਡੀਲਸ ਬਣ ਰਹੀਆਂ ਨੇ। ਵਿਤਨਾਮ ਦੇ ਨਾਲ ਤਾਂ ਸਾਈਨ ਹੋਈ 2 ਦਿਨ ਪਹਿਲੇ ਹੀ, ਕਿਉਂਕਿ ਉਹਦਾ ਵੀ ਰੀਜ਼ਨ ਕਿ ਆਲਰੇਡੀ ਵਿਤਨਾਮ ਦਾ 123 ਬਿਲੀਅਨ ਤੋਂ ਜ਼ਿਆਦਾ ਅਮਰੀਕਾ ਨੂੰ ਉਹਨਾਂ ਦੀ ਐਕਸਪੋਰਟ ਹੈ, ਔਰ ਜਿਹੜੀ ਅਮਰੀਕਨ ਸਟੱਫ ਜਾਂਦਾ ਉਹ 19 ਬਿਲੀਅਨ ਹੀ ਹੈ। ਸੋ ਉਹ ਉਹਨਾਂ ਨੇ ਮੰਨ ਲਿਆ ਜੋ ਵੀ ਅਮਰੀਕਾ ਦਾ ਸੀ, ਔਰ ਉਹ ਡੀਲ ਸਾਈਨ ਹੋਈ। ਯੂਰਪੀਅਨ ਯੂਨੀਅਨ ਦੇ ਨਾਲ ਵੀ ਜਿਹੜਾ ਨੈਟੋ ਨੂੰ ਲੈ ਕੇ ਤਾਂ ਥੋੜ੍ਹਾ ਬਹੁਤ 5% ਡਿਫੈਂਸ ਬਜਟ ਵਧਾਉਣ ਦੀ ਗੱਲ ਹੋਈ, ਪਰ ਅਜੇ ਅੰਡਰ ਨੈਗੋਸ਼ੀਏਸ਼ਨ ਹੀ ਹੈ। ਕੁਛ ਯੂਕੇ ਦੇ ਨਾਲ ਸਾਈਨ ਹੋਇਆ, ਕੈਨੇਡਾ ਦੇ ਨਾਲ ਅਸੀਂ ਪਿਛਲੇ ਹਫ਼ਤੇ ਹੀ ਗੱਲ ਕੀਤੀ ਸੀ ਕਿ ਅਮਰੀਕਾ ਨੇ ਜਿਹੜਾ ਇੱਕ ਸਟੇਜ 'ਤੇ ਟਰੰਪ ਨੇ ਕਿਹਾ ਕਿ ਇਟ ਵਾਜ਼ ਕੱਟ ਆਫ ਕਰਤੀ ਸੀ ਗੱਲਬਾਤ, ਕਿਉਂਕਿ ਉਹਨਾਂ ਦੇ ਡਿਜੀਟਲਸ ਦੇ ਉੱਤੇ ਉਹਨਾਂ ਨੇ ਟੈਕਸ ਲਾਇਆ ਸੀ। ਲੇਕਿਨ ਅਸੀਂ ਜਿਸ ਟੌਪਿਕ ਨੂੰ ਲੈ ਕੇ ਫੋਕਸ ਕਰ ਰਹੇ ਹਾਂ ਭਾਰਤ ਦੇ ਨਾਲ, ਕਿਉਂਕਿ ਭਾਰਤ ਦੇ ਨਾਲ ਜਿਹੜਾ ਬਹੁਤ ਸਾਰਾ ਜਿਹੜਾ ਉਹਨਾਂ ਦਾ ਟ੍ਰੇਡ ਡੈਫਿਸਿਟ 45 ਬਿਲੀਅਨ ਡਾਲਰ ਤੋਂ ਜ਼ਿਆਦਾ ਦਾ, ਔਰ ਉਸ ਸਾਰੇ ਦੇ ਚਲਦਿਆਂ ਜਿਹੜਾ ਭਾਰਤ ਨੇ ਇਹ ਸਾਰੇ ਪੀਰੀਅਡ ਦੇ ਵਿੱਚ ਉਹ ਅਮਰੀਕਨ ਮੋਟਰਸਾਈਕਲ ਹੋਣ, ਆਟੋ ਪਾਰਟਸ ਹੋਣ, ਜਾਂ ਐਗਰੀਕਲਚਰ ਜਾਂ ਡੇਅਰੀ ਪ੍ਰੋਜੈਕਟ ਤਾਂ ਵੈਸੇ ਜਿਹੜੇ ਨੇ ਉਹ ਵੈਸੇ ਹੀ ਨਹੀਂ ਖੋਲ੍ਹੇ। ਔਰ ਜਿਹੜਾ ਸਭ ਤੋਂ ਵੱਡਾ ਭਾਰਤ ਦੇ ਉੱਤੇ ਇਤਰਾਜ਼ ਵੀ ਹੈ ਅਮਰੀਕਾ ਨੂੰ, ਇਹ ਰਾਈਟਲੀ ਸੋ, ਜਿਸ ਦੀ ਗੱਲ ਅਸੀਂ ਕਰਾਂਗੇ ਵੀ, ਕਿ ਵੀ ਭਾਰਤ ਨੇ ਇੱਕ ਪਾਸੇ ਤਾਂ ਅਮਰੀਕਾ ਦੀ ਜਿਹੜੀ ਲਿਬਰਲ ਪਾਲਿਸੀ ਸੀ ਇਹ ਟੈਰਿਫ ਦੇ ਮੁੱਦੇ 'ਤੇ, ਉਹਦਾ ਫਾਇਦਾ ਚੁੱਕਿਆ। ਆਪਣੇ ਉਹਨਾਂ ਨੇ ਕੁਆਲਿਟੀ ਕੰਟਰੋਲ ਦੇ ਨਾਂ ਥੱਲੇ ਵੀ ਇਸ ਕਿਸਮ ਦਾ ਸਿਸਟਮ ਬਣਾਇਆ ਹੋਇਆ ਜਿਹਦੇ 'ਚ ਮਰਜ਼ੀ ਨੋ ਕਹਿ ਦੇਣ। ਔਰ ਇਸ ਸਾਰੇ ਦੇ ਚਲਦਿਆਂ ਹੁਣ ਜਿਹੜੀ ਟ੍ਰੇਡ ਡੀਲ ਤਾਂ ਆਲਮੋਸਟ ਜਿਹੜੀਆਂ, ਜਦੋਂ ਮੈਂ ਸਟੂਡੀਓ 'ਚ ਆਇਆ ਤਾਂ ਇਹ ਗੱਲ ਚੱਲ ਰਹੀ ਸੀ ਕਿ ਅਗਲੇ 24 ਆਵਰਸ ਦੇ ਵਿੱਚ ਜਾਂ 48 ਆਵਰਸ 'ਚ ਵੀ ਮਿਨੀ ਟ੍ਰੇਡ ਡੀਲ ਸਾਈਨ ਹੋ ਸਕਦੀ ਹੈ ਅਮਰੀਕਾ ਔਰ ਭਾਰਤ ਦੇ ਵਿਚਾਲੇ। ਔਰ ਉਸ ਦੇ ਲਈ ਭਾਰਤ ਦੀ ਪੂਰੀ ਟੀਮ, ਉਹਨਾਂ ਦੇ ਮਿਨਿਸਟਰ ਪਿਊਸ਼ ਗੋਇਲ ਔਰ ਦੂਸਰੇ ਦੀ ਕਮਾਂਡ ਥੱਲੇ ਕਈ ਦਿਨਾਂ ਤੋਂ ਇੱਥੇ ਬੈਠੀ ਹੈ। ਐਸ ਜੈਸ਼ੰਕਰ ਵੀ ਇੱਥੇ ਰਿਹਾ। ਪਰ ਕੁਛ ਬੜੇ ਫਾਈਨ ਪੁਆਇੰਟ ਨੇ, 12th ਆਵਰ ਕੀ ਹੋਏਗਾ, ਲੇਕਿਨ ਇਹ ਇੱਕ ਪ੍ਰੋਜੈਕਸ਼ਨ ਹੈ ਉਹਨਾਂ ਦੇ ਮੀਡੀਆ ਲਾਈਨ ਵੱਲੋਂ ਕਿ ਜੀ ਆਲਮੋਸਟ ਮਿਨੀ ਡੀਲ, ਡੀਟੇਲ ਡੀਲ ਸਾਈਨ ਹੁੰਦਿਆਂ ਵਕਤ। ਇਹਦਾ ਮਤਲਬ ਇਹ ਹੈ ਕਿ ਵੀ ਜਿਵੇਂ ਇਹ ਹੋਪ ਕਿ 9 ਜੁਲਾਈ ਦੀ ਡੈਡਲਾਈਨ ਦਿੱਤੀ ਹੋਈ ਹੈ ਟਰੰਪ ਨੇ, ਨਹੀਂ ਤਾਂ ਫੁੱਲ ਫਲੈਜਡ ਜਿਹੜੀ ਹੈ ਟੈਰਿਫ ਲਾਉਣ ਦੀ ਲਾਈਨ ਹੈ। ਔਰ ਇਸ ਸਾਰੇ ਪੀਰੀਅਡ ਦੇ ਚਲਦਿਆਂ ਜਿਹੜਾ ਹੈ ਉਹ ਨੈਗੋਸ਼ੀਏਸ਼ਨ 'ਚ ਕੀ ਚੱਲ ਰਿਹਾ, ਕਿਉਂਕਿ ਦੋ ਸਾਡੇ ਇੰਟਰਸਟ ਦੇ ਤਾਂ ਟੌਪਿਕ ਜਿਹੜੇ ਖਾਸ ਤੌਰ 'ਤੇ ਨੇ ਕਿ ਐਗਰੀਕਲਚਰ ਔਰ ਡੇਅਰੀ, ਕਿਉਂਕਿ ਇਹਦੇ ਥੱਲੇ
ਪੰਜਾਬ ਦੇ ਫਾਰਮਰਸ ਵੀ, ਭਾਰਤ ਦੇ ਫਾਰਮਰਸ ਵੀ ਪ੍ਰਭਾਵਿਤ ਹੁੰਦੇ ਨੇ। ਔਰ ਸ਼ਾਇਦ ਇਹੀ ਵੱਡਾ ਇਸ ਵੇਲੇ ਮੁੱਦਾ ਬਣਿਆ ਹੋਏਗਾ, ਕਿਉਂਕਿ ਜੇ ਇਹਨਾਂ ਨੇ ਉਸ ਨੂੰ ਡੀਰੇਲ ਕਰਨ ਦੀ ਵੀ ਕੋਸ਼ਿਸ਼ ਕੀਤੀ ਭਾਰਤ ਨੇ ਉਸ ਦੇ ਮੁੱਦੇ ਤੇ, ਫਿਰ ਉਹਨਾਂ ਨੂੰ ਆਪਣੀ ਪੋਲੀਟੀਕਲ ਕੈਪੀਟਲ ਵੀ ਖੁਰਦੀ ਨਜ਼ਰ ਆਉਂਦੀ ਹੈ। ਸੋ ਇਸ ਸਾਰੇ ਦੇ ਚੱਲਦੇ ਆ ਆਲਰੇਡੀ ਭਾਰਤ ਵੱਲੋਂ ਜਿਸ ਕਿਸਮ ਦੀ ਲਾਈਨ, ਜੇ ਅਸੀਂ ਦੇਖੀਏ, ਕੱਲ ਵੀ ਅਸੀਂ ਗੱਲ ਕੀਤੀ ਸੀ ਕਿ ਰਾਜਨਾਥ ਸਿੰਘ ਔਰ ਅਮਰੀਕਾ ਦੇ ਜਿਹੜੇ ਸੈਕਟਰੀ ਆਫ ਡਿਫੈਂਸ ਨੇ ਮਿਸਟਰ ਪੀਟ ਹੈਗਸੈਥ, ਉਹਨਾਂ ਦੇ ਵਿਚਾਲੇ 20 ਮਿੰਟ ਦੀ ਗੱਲਬਾਤ ਹੋਈ ਸੀ। ਔਰ ਉਦੋਂ ਇਹ ਸੀ ਕਿ ਜੀ ਭਾਰਤ ਨੇ ਕਿਹਾ ਕਿ ਜਿਹੜੇ ਅਪਾਚੀ ਹੈਲੀਕਾਪਟਰਸ ਨੇ ਔਰ ਦੂਸਰੇ ਨੇ ਉਹ ਸਾਨੂੰ ਦਿਓ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਅਪਾਚੀ ਹੈਲੀਕਾਪਟਰਸ ਜਿਹੜੀ ਡੀਲ $600 ਮਿਲੀਅਨ ਦੀ 6 ਅਪਾਚੇ ਹੈਲੀਕਾਪਟਰ ਅਮਰੀਕਾ ਨੇ ਭਾਰਤ ਨੂੰ ਦੇਣੇ ਨੇ, ਔਰ ਇਹ ਡੀਲ 2020 ਦੇ ਵਿੱਚ ਸਾਈਨ ਹੋਈ ਸੀ। ਸੋ ਹੁਣ ਕਿਉਂਕਿ ਅਮਰੀਕਾ ਨੂੰ ਭਾਰਤ ਖੁਸ਼ ਵੀ ਕਰਨਾ ਚਾਹੁੰਦਾ ਹੈ, ਐਟ ਦਾ ਸੇਮ ਟਾਈਮ ਜੋ ਜੁੱਤੀਆਂ ਪਈਆਂ ਨੇ ਪਾਕਿਸਤਾਨ ਤੋਂ ਜਾਂ ਦੂਜਾ ਜਿਵੇਂ ਰਾਫੇਲ ਡਿਗੇ ਨੇ ਜਾਂ ਦੂਜੇ ਹੋ ਸਕਦਾ ਹੈ, ਅਮਰੀਕਾ ਨੂੰ ਪਹਿਲਾਂ ਹੀ ਨਜ਼ਰ ਆ ਰਿਹਾ ਹੋਇਆ ਅਪਾਚੇ ਵੀ ਅਗਰੈਸਿਵ ਕੰਬੈਟਿੰਗ ਦੇ ਵਿੱਚ, ਔਰ ਜਿਹੜੀ ਉਹਨਾਂ ਦੀ ਐਗਰੈਸਿਵ 에ਅਰ ਵਾਰਫੇਅਰ ਹੈ ਉਸ ਦੇ ਇੱਕ ਆਈਡੀਅਲ ਜਹਾਜ਼ ਨੇ। ਔਰ ਇਹ ਇਹਨਾਂ ਦਾ ਹੀ ਮੀਡੀਆ ਕਹਿ ਰਿਹਾ ਕਿ ਵੀ ਹੁਣ ਇਹ ਡੀਲ ਫਾਈਨਲ ਹੋ ਗਈ ਹੈ ਕਿ 15 ਜੁਲਾਈ ਤੱਕ 3 ਅਪਾਚੇ ਹੈਲੀਕਾਪਟਰ ਜਿਹੜੇ ਨੇ ਉਹ ਭਾਰਤ ਨੂੰ ਡਿਲੀਵਰ ਕਰ ਦਿੱਤੇ ਜਾਣਗੇ। ਇਹ ਉਹਨਾਂ ਦੇ ਰਾਜਨਾਥ ਸਿੰਘ ਨੇ ਕਿਹਾ। ਔਰ ਜਿਹੜੇ ਬਾਕੀ ਬਚਦੇ 3 ਨੇ ਉਹ 3 ਨਵੰਬਰ ਨੂੰ ਤੋਂ ਪਹਿਲਾਂ ਜਿਹੜਾ ਹੈ ਉਹ ਉਹਨਾਂ ਨੂੰ ਮਿਲ ਜਾਣਗੇ। ਸੋ ਇਸ ਤੋਂ ਮੈਨੂੰ ਇਹ ਲੱਗਦਾ ਹੈ ਕਿ ਬਈ ਇਹ ਅਮਰੀਕਾ ਨੇ ਤਾਂ ਵੇਚਣਾ ਸੌਦਾ, ਜੇ $600 ਮਿਲੀਅਨ ਦੀ ਡੀਲ ਹੈ, ਅਮਰੀਕਾ ਤਾਂ ਨਹੀਂ ਡਿਲੇ ਕਰ ਰਿਹਾ ਹੋਣਾ, ਉਹੀ ਜਿਹੜੇ ਡਰਾਮੇਬਾਜ਼ੀ ਕਰ ਰਹੇ ਹੋਣੇ ਨੇ। ਤੇ ਹੁਣ ਬਿਲਕੁਲ ਤਿਆਰ ਹੋ ਗਏ ਕਿ ਜੀ ਅਸੀਂ 3 ਤਾਂ ਸਾਨੂੰ ਡਿਲੀਵਰ ਕਰੋ ਰਾਈਟ ਅਵੇ, ਔਰ ਦੂਸਰੇ ਜਿਹੜੇ ਨੇ ਉਹ ਨਵੰਬਰ ਤੱਕ ਡਿਲੀਵਰ ਹੋਣਗੇ। ਦੂਸਰੇ ਪਾਸੇ ਕਿਉਂਕਿ ਇਹਨਾਂ ਦਾ ਜਿਹੜਾ ਝੂਠ ਹੈ ਉਹ ਵਿਕਿਆ ਨਹੀਂ ਹੈ, ਜੋ 7 ਮਈ ਤੋਂ 10 ਮਈ ਤੱਕ ਹੋਇਆ, ਜਿਸ ਦੇ ਵਿੱਚ ਰਾਫੇਲ ਜਹਾਜ਼ਾਂ ਦਾ ਡਿੱਗਣਾ ਵੀ ਔਰ ਇਹਨਾਂ ਦੀ ਹਾਰ ਵੀ ਪੂਰੀ ਤਰ੍ਹਾਂ ਦੇ ਨਾਲ ਪਾਕਿਸਤਾਨ ਦੇ ਸਾਹਮਣੇ ਜਿਹੜਾ। ਔਰ ਉਹਦੇ 'ਚ ਕੱਲ੍ਹ ਹੀ ਇੱਕ ਬੜੀ ਇੰਟਰਸਟਿੰਗ ਡਿਬੇਟ ਕਪਿਲ ਸਿੱਬਲ ਦੇ ਸ਼ੋਅ 'ਤੇ, ਕਪਿਲ ਸਿੱਬਲ ਵੱਡਾ ਕਾਂਗਰਸ ਦਾ ਲੀਡਰ ਹੈ, ਸੁਪਰੀਮ ਕੋਰਟ ਦਾ ਵਕੀਲ ਵੀ ਹੈ, ਉਹ ਹੋ ਰਹੀ ਸੀ। ਉਹਦੇ 'ਚ 2 ਜਿਹੜੇ ਐਕਸਪਰਟ ਨੇ ਆਪੋ ਆਪਣੇ ਫੀਲਡ ਦੇ, ਇੱਕ ਅਜੇ ਸਾਹਨੀ ਜਿਹੜਾ ਇੱਕ ਥਿੰਕ ਟੈਂਕ ਵੀ ਬਣਾਇਆ ਹੋਇਆ, ਦੂਜਾ ਸਰਕਾਰ ਦਾ ਰਾਹ ਨਾਲ ਰਲ ਕੇ ਚੱਲਣ ਵਾਲਾ ਬੰਦਾ ਰਿਹਾ, KP ਗਿੱਲ ਦਾ ਜਵਾਈ ਵੀ ਹੈ, ਬੁੱਚੜ ਆਫ ਪੰਜਾਬ ਦਾ। ਔਰ ਦੂਸਰੇ ਪਾਸੇ ਪ੍ਰਵੀਨ ਸਾਹਨੀ ਕਰਨਲ, ਜਿਹੜੇ ਜਿਨ੍ਹਾਂ ਨੂੰ ਬਹੁਤ ਦੇਖਿਆ ਜਾਂਦਾ ਹੈ ਉਹ ਨਿਰਪੱਖ ਹੋ ਕੇ ਗੱਲ ਕਰਦੇ ਨੇ, ਔਰ ਜਿਨ੍ਹਾਂ ਨੇ ਕਿਹਾ ਕਿ ਵੀ ਭਾਰਤ ਦੇ ਨੇ ਇਸ ਕਨਫਲਿਕਟ ਦੇ ਵਿੱਚ ਆਪਣੀ 에ਅਰ ਫੋਰਸ ਨੂੰ ਪੂਰੀ ਤਰ੍ਹਾਂ ਐਕਸਪੋਜ਼ ਜਿਹੜਾ ਕੀਤਾ ਹੈ। ਔਰ ਇਸ ਵੇਲੇ ਚਾਈਨਾ ਔਰ ਪਾਕਿਸਤਾਨ ਟੁਗੈਦਰ ਨੇ, ਔਰ ਭਾਰਤ ਦੀ ਸਟ੍ਰੈਟਜੀ ਬਿਲਕੁਲ ਫੇਲ ਹੋ ਰਹੀ। ਸੋ ਇਸ ਸਾਰੇ 'ਚ ਇੰਟਰਸਟਿੰਗ ਗੱਲ ਇਹ ਸੀ ਕਿ ਕਪਿਲ ਸਿੱਬਲ, ਹਾਲਾਂਕਿ ਕਾਂਗਰਸ ਅਦਰਵਾਈਜ਼ ਤਾਂ ਕ੍ਰਿਟੀਕਲ ਹੈ, ਉਹਨਾਂ ਦੇ ਐਸ ਜੈ ਸ਼ੰਕਰ, ਐਸ ਜੈ ਰਾਮ ਔਰ ਦੂਜੇ ਤਾਂ ਕਹਿ ਰਹੇ ਨੇ ਕਿ ਬਈ ਇਹ ਪਾਰਲੀਮੈਂਟ ਦਾ ਸੈਸ਼ਨ ਕਿਉਂ ਨਹੀਂ ਸੱਦਦੇ, ਇਹ ਦੱਸਣ ਦੇ ਲਈ ਵੀ ਹੋਇਆ ਕੀ ਹੈ ਇਹ ਸੋ ਕਾਲਡ ਆਪਰੇਸ਼ਨ ਸੰਦੂਕ। ਪਰ ਕੱਲ ਮੈਂ ਦੇਖਿਆ ਵੀ ਉਹ ਐਜ਼ ਏ ਮੋਡਰੇਟਰ ਸੌਫਟ ਲਾਈਨ ਲੈ ਰਿਹਾ ਸੀ, ਪਰ ਦੋਨੋਂ ਹੀ ਸਾਹਨੀ ਜਿਹੜੇ ਨੇ, ਅਜੇ ਸਾਹਨੀ ਵੀ ਔਰ ਪ੍ਰਵੀਨ ਸਾਹਨੀ ਵੀ, ਉਹ ਕਹਿ ਰਹੇ ਸੀ ਭਾਰਤ ਦਾ ਪੂਰੀ ਤਰ੍ਹਾਂ ਜਲੂਸ ਨਿਕਲਿਆ, ਇਹ ਵਿਸ਼ਵ ਗੁਰੂ ਦਾ ਰੌਲਾ ਪਾਉਂਦੇ ਨੇ, ਪੱਲੇ ਇਹਨਾਂ ਦੇ ਕੁਛ ਨਹੀਂ ਹੈ ਚੀਨ ਦੇ ਸਾਹਮਣੇ, ਤਾਂ ਇਹਨਾਂ ਨੇ ਕੀ ਖਲੋਣਾ। ਔਰ ਪ੍ਰਵੀਨ ਸਾਹਨੀ ਰਿਪੀਟਡਲੀ ਕਹਿ ਰਹੇ ਸੀ ਜੀ ਇਹਨਾਂ ਦੀ ਕੋਈ ਸਟ੍ਰੈਟਜੀ ਨਹੀਂ ਹੈ, ਕੋਈ ਪਲੈਨਿੰਗ ਨਹੀਂ ਹੈ, ਔਰ ਜੇ ਦੁਬਾਰਾ ਇਹ ਪਾਕਿਸਤਾਨ ਦੇ ਨਾਲ ਕੋਈ ਟੱਕਰ ਦੀ ਜਾਂ ਦੂਜੀ ਲਾਈਨ ਹੈ ਉਹ ਬਹੁਤ ਬੁਰਾ ਹੋਏਗਾ, ਕਿਉਂਕਿ ਬਿਲਕੁਲ ਕੋਈ ਤਿਆਰੀ ਕਿਸੇ ਲੈਵਲ ਤੇ ਨਹੀਂ ਹੈ, ਇਕਵਿਪਮੈਂਟ ਵੀ ਨਹੀਂ। ਸੋ ਮਤਲਬ ਇਹ ਹੈ ਕਿ ਵੀ ਈਵਨ ਉਹਨਾਂ ਦੇ ਉਸ ਪਲੇਟਫਾਰਮ ਤੇ ਬੈਠ ਕੇ ਵੀ ਉਹ ਗੱਲ ਇਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਵੀ ਕੀ ਹੈ। ਇਸੇ ਤਰ੍ਹਾਂ ਇਹਨਾਂ ਦੀ ਜਿਹੜੀ ਜਿਵੇਂ ਮੈਂ ਕਿਹਾ ਵੀ 2 ਇਹਨਾਂ ਦੀਆਂ ਐਕਸਪਰਟ, ਹਾਲਾਂ ਪੜ੍ਹਦੀਆਂ ਤਾਂ ਟੈਲੀਪ੍ਰੋਂਪਟਰ ਤੋਂ ਹੀ ਨੇ, ਉਹ ਪਾਲਕੀ ਸ਼ਰਮਾ ਹੈ ਜਾਂ ਸੁਹਾਸਨੀ ਹੈਦਰ ਹੈ, ਪਰ ਅੱਛੀਆਂ ਪ੍ਰੈਜ਼ੈਂਟਰਸ ਨੇ। ਹੁਣ ਪਾਲਕੀ ਸ਼ਰਮਾ ਵੈਂਟੇਜ ਸ਼ੋਅ ਰਨ ਕਰਦੀ ਹੈ, ਜਿਹੜਾ ਆਲਮੋਸਟ ਜਿਹਦੇ 'ਚ ਭਾਰਤ ਸਰਕਾਰ ਦੀ ਨੀਤੀ ਤੁਹਾਨੂੰ ਸਮਝ ਆਉਂਦੀ ਹੈ। ਹੁਣ ਪਾਲਕੀ ਸ਼ਰਮਾ ਬੀਤੇ ਕੱਲ੍ਹ ਦੇ ਸ਼ੋਅ ਦੇ ਵਿੱਚ ਇਹ ਕਹਿ ਰਹੀ ਸੀ ਕਿ ਵੀ ਇਹ ਜਿਹੜਾ ਕੁਆਡ ਮੀਟ ਹੋਈ, ਇਹਨੇ ਤਾਂ ਦੱਸਣਾ ਸੀ ਵੀ ਦੋਸਤ ਕੌਣ ਹੈ, ਦੁਸ਼ਮਣ ਕੌਣ ਹੈ, ਤੇ ਜੇ ਭਾਰਤ ਦੇ ਨਾਲ ਇਹ ਕਾਊਂਟਰ ਟੈਰਰਿਜ਼ਮ ਦੇ ਮੁੱਦੇ ਤੇ ਨਹੀਂ ਖੜੇ, ਪਾਕਿਸਤਾਨ ਦਾ ਨਾਂ ਤੱਕ ਨਹੀਂ ਮੈਂਸ਼ਨ ਕੀਤਾ ਗਿਆ ਉਹਦੇ 'ਚ ਪਹਿਲਗਾਮ ਅਟੈਕ ਨੂੰ ਲੈ ਕੇ,
ਫਿਰ ਭਾਰਤ ਨੂੰ ਸਮਝ ਲੈਣਾ ਚਾਹੀਦਾ ਵੀ ਉਹਦਾ ਕੋਈ ਦੋਸਤ ਨਹੀਂ ਹੈ ਔਰ ਉਹ ਨੀਤੀ। ਸੋ ਹੁਣ ਇੱਕ ਪਾਸੇ ਹੁਣ ਜਦੋਂ ਤੁਸੀਂ ਇਸ ਕਿਸਮ ਦੀਆਂ ਦਲੀਲਾਂ ਰਾਹੀਂ ਤੁਸੀਂ ਐਡਮਿਟ ਕਰ ਰਹੇ ਹੋ ਜਿਹੜੀਆਂ ਗੱਲਾਂ ਅਸੀਂ ਰਿਪੀਟਡਲੀ ਇਸ ਸਾਰੇ ਪੀਰੀਅਡ ਦੇ ਵਿੱਚ ਕਹੀਆਂ, ਉਹ ਐਡਮਿਸ਼ਨ ਹੈ ਕਿ ਵੀ ਇਹਨਾਂ ਦੀ ਡਿਫੀਟ ਹੋਈ। ਰਾਫੇਲ ਡਿਗਨ ਦੀ ਕਹਾਣੀ ਇਹਨਾਂ ਦਾ ਹੀ, ਕਦੇ ਉਹ ਇੰਡੋਨੇਸ਼ੀਆ ਬੇਸਡ ਜਿਹੜਾ ਡਿਫੈਂਸ ਅਟੈਸ਼ੀ ਆ ਉਹ ਕਹਿ ਰਿਹਾ, ਕਦੇ ਇਹਨਾਂ ਦਾ ਫੌਜੀ ਚੀਫ ਕਹਿ ਰਿਹਾ, ਏਅਰ ਫੋਰਸ ਚੀਫ, ਲੇਕਿਨ ਕੋਈ ਆਫੀਸ਼ੀਅਲ ਇਸ ਦੇ ਉੱਤੇ ਅਜੇ ਤੱਕ ਕੋਈ ਬਿਆਨ ਨਹੀਂ ਹੈ। ਔਰ ਦੂਸਰੇ ਪਾਸੇ ਪਾਕਿਸਤਾਨ ਦਾ ਸਟੇਟਸ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਵਧਣ ਦੀ ਗੱਲ ਤਾਂ ਜੇ ਪ੍ਰੈਜ਼ੀਡੈਂਟ ਟਰੰਪ ਲੰਚ ਤੇ ਸਾਦੇ ਨੇ, ਔਰ ਇਸ ਵੇਲੇ ਪ੍ਰੈਜ਼ੀਡੈਂਟ ਹਾਲਾਂ ਕੁਆਡ ਪਾਕਿਸਤਾਨ ਦਾ ਮੈਂਬਰ ਵੀ ਨਹੀਂ ਕੁਆਡ ਦਾ, ਲੇਕਿਨ ਆਸਟ੍ਰੇਲੀਆ ਔਰ ਜਾਪਾਨ ਜਿਹੜੇ ਦੋ ਮੁਲਕ ਅਦਰਵਾਈਜ਼ ਕੁਆਡ ਦਾ ਹਿੱਸਾ ਹੋਣ ਦੇ ਨਾਤੇ ਭਾਰਤ ਦੇ ਵੀ ਕਰੀਬ ਨੇ, ਟ੍ਰੇਡ ਵੀ ਭਾਰਤ ਦੇ ਨਾਲ ਆਸਟ੍ਰੇਲੀਆ ਦਾ ਜਾਂ ਦੂਜਾ ਹੈ। ਜਾਪਾਨੀਆਂ ਨੂੰ ਵੀ ਪ੍ਰੋਜੈਕਟ ਦਿੱਤਾ ਹੋਇਆ ਜਿਹੜੀ ਬੁਲਟ ਟ੍ਰੇਨ ਅਹਿਮਦਾਬਾਦ ਤੋਂ ਮੁੰਬਈ ਤੱਕ ਬਣਾਉਣ ਦੀ ਲਾਈਨ ਜਾਂ ਦੂਜੀ ਹੈ, ਲੇਕਿਨ ਇਹਦੇ ਬਾਵਜੂਦ ਈਵਨ ਆਸਟ੍ਰੇਲੀਆ ਔਰ ਜਾਪਾਨ ਨੇ ਵੀ ਕੁਆਡ ਦੀ ਜਿਹੜੀ ਸਟੇਟਮੈਂਟ ਆਈ ਉਹਦੇ 'ਚ ਪਾਕਿਸਤਾਨ ਦਾ ਨਾਂ ਲੈਣ ਤੋਂ ਨਾ ਕਰ ਦਿੱਤੀ ਕਿ ਵੀ ਨਹੀਂ ਇਸ ਦੇ। ਸੋ ਉਹਦੇ ਤੋਂ ਇੱਕ ਇਹ ਵੀ ਜ਼ਾਹਰ ਹੈ ਕਿ ਕੋਈ ਇਹਨਾਂ ਕੋਲ ਪੁਖਤਾ ਸਬੂਤ ਹੀ ਨਹੀਂ ਨੇ। ਇਸੇ ਤਰ੍ਹਾਂ ਜਿਹੜਾ SCO ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦਾ ਜਿਹੜਾ ਸੈਸ਼ਨ ਹੁੰਦਾ ਹੈ ਚਾਈਨਾ ਦੇ ਵਿੱਚ, ਉਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਵੀ ਜਿਹੜੀ ਫਾਈਨਲ ਸਟੇਟਮੈਂਟ ਹੈ ਉਹਦੇ 'ਚ ਬਲੋਚਿਸਤਾਨ ਦੇ ਟੈਰਰਿਜ਼ਮ ਦਾ ਤਾਂ ਮੈਂਸ਼ਨ ਹੈ, ਲੇਕਿਨ ਪਹਿਲਗਾਮ ਦਾ ਮੈਂਸ਼ਨ ਤੱਕ ਨਹੀਂ ਹੈ। ਔਰ ਇੰਡੀਆ ਕਹਿੰਦਾ ਜੀ ਅਸੀਂ ਸਾਈਨ ਨਹੀਂ ਕਰਨੇ, ਪਰ ਇਹਦੇ ਬਾਵਜੂਦ ਰਸ਼ੀਆ ਵੀ ਸਾਈਨ ਕਰਦਾ ਉਹਦੇ 'ਤੇ, ਈਰਾਨ ਵੀ ਸਾਈਨ ਕਰਦਾ ਹੈ, ਔਰ ਜਿਹੜੇ ਸੈਂਟਰਲ ਏਸ਼ੀਆ ਦੇ 4 ਰਿਪਬਲਿਕ ਨੇ ਉਹ ਵੀ। ਸੋ ਮਤਲਬ ਇੰਡੀਆ ਹਰ ਪਲੇਟਫਾਰਮ ਤੋਂ ਆਈਸੋਲੇਟ ਹੋਇਆ ਹੈ, ਔਰ ਉਹਨਾਂ ਦੀ ਇਹ ਫਰਸਟ੍ਰੇਸ਼ਨ ਹੈ ਕਿ ਹੁਣ ਜੇ ਉਹਨਾਂ ਦੀ ਇਹ ਟ੍ਰੇਡ ਡੀਲ ਦਾ ਤਾਂ ਜੋ ਹੈ ਹੀ ਹੈ ਹੋਣਾ ਹੈ, ਕਿੰਨਾ ਸਰੈਂਡਰ ਕਰਨਗੇ ਕਿੰਨਾ ਨਹੀਂ ਇਹ ਵੀ ਸਾਹਮਣੇ ਆ ਜਾਏਗਾ। ਤੇ ਮੋਦੀ ਜਿਹੜਾ ਉੱਥੇ ਭਾਰਤ ਦੇ ਲੋਕਾਂ ਨੂੰ ਫੇਸ ਨਹੀਂ ਕਰਨਾ ਚਾਹੁੰਦਾ ਕਿ ਭਾਈ ਉੱਥੇ ਕੀ ਉਹਨੇ ਕਰਨਾ ਹੈ, ਉਹ ਦੌੜਿਆ ਹੋਇਆ ਬਾਹਰਲੇ। ਹੁਣ ਉਹਦੇ ਜੀ ਮੋਦੀ ਜਿਹੜਾ 8 ਕੇ 9 ਦਿਨ ਦਾ ਉਹਦਾ 5 ਮੁਲਕਾਂ ਦਾ ਦੌਰਾ ਹੈ, ਜਿਨ੍ਹਾਂ 'ਚ ਘਾਨਾ 'ਚ ਪਹੁੰਚਿਆ ਹੋਇਆ ਉਹ। ਇੱਥੋਂ ਉਹਨੇ ਟ੍ਰਿਨੀਡੈਡ ਜਾਣਾ ਹੈ, ਫਿਰ ਟਬੈਗੋ ਜਾਣਾ ਹੈ, ਫਿਰ ਉਹਨੇ ਬ੍ਰਾਜ਼ੀਲ ਅਰਜਨਟੀਨਾ ਜਾਣਾ ਹੈ, ਫਿਰ ਬ੍ਰਾਜ਼ੀਲ ਜਿੱਥੇ ਫਾਈਨਲੀ ਇਸ ਜਿਹੜੀ ਆਉਣ ਵਾਲਾ ਸੈਸ਼ਨ ਹੈ ਵੱਡਾ ਉਹ ਹੋਣ ਜਾ ਰਿਹਾ ਹੈ ਬ੍ਰਿਕਸ ਦਾ। ਔਰ ਚਾਈਨਾ ਦੇ ਤਾਂ ਸ਼ੀ ਜਿਨਪਿੰਗ ਨੇ ਕਿਹਾ ਵੀ ਉਹ ਨਹੀਂ ਆ ਰਿਹਾ। ਸੋ ਕਿਉਂਕਿ ਇਸ ਸਾਰੇ 'ਚ ਹਾਲਾਂਕਿ ਬ੍ਰਿਕਸ ਨੂੰ ਤਾਂ ਫਾਰਮ ਕਰਨ 'ਚ ਸਭ ਤੋਂ ਵੱਡਾ ਰੋਲ ਹੀ ਜਿਹੜਾ ਉਹ ਸ਼ੀ ਜਿਨਪਿੰਗ ਦਾ। ਹੁਣ ਇਹ ਵੀ ਮੋਦੀ ਦਾ ਜਿਹੜਾ ਸਾਰਾ ਦੌਰਾ ਦੂਰਾ ਇੱਧਰ ਉੱਧਰ, ਜੇ ਹੁਣ ਉੱਥੋਂ ਤੁਸੀਂ ਘਾਨਾ ਤੋਂ ਕੀ ਲੈਣਾ ਤੇ ਟ੍ਰਿਨੀਡੈਡ ਤੋਂ ਕੀ ਲੈਣਾ ਤੇ ਟਬੈਗੋ ਤੋਂ ਕੀ ਲੈਣਾ। ਟਬੈਗੋ ਜਾਂ ਟ੍ਰਿਨੀਡੈਡ ਉਹ ਮੁਲਕ ਨੇ ਜਿੱਥੇ 180 ਸਾਲ ਪਹਿਲਾਂ ਲੀਬਰ ਦੇ ਤੌਰ 'ਤੇ ਭਾਰਤੀ ਜਿਹੜੇ ਮਜ਼ਦੂਰ ਨੇ ਉੱਥੋਂ ਬਿਹਾਰ ਤੋਂ ਈਸਟਰਨ ਯੂਪੀ ਤੋਂ ਲਿਆਂਦੇ ਗਏ ਸੀ, ਔਰ ਹੁਣ ਛੋਟੇ ਛੋਟੇ ਆਈਲੈਂਡ ਨੇ ਉੱਥੇ ਉਹਨਾਂ ਦੇ ਉਹੀ ਧੋਤੀਆਂ ਵਾਲੇ ਤੇ ਦੂਜੇ ਕੋਈ ਪ੍ਰਧਾਨ ਮੰਤਰੀ ਬਣ ਜਾਂਦਾ, ਕੋਈ ਦੂਜਾ ਬਣ ਜਾਂਦਾ। ਪਰ ਮੋਦੀ ਦੇ ਇਸ ਵਿਜ਼ਿਟ ਨੂੰ ਜਿਸ ਢੰਗ ਦੇ ਨਾਲ ਉੱਥੇ ਉਹਨੂੰ ਇੱਕ ਇੰਡੀਆ ਸ਼ੋ ਹੀ ਬਣਾ ਰਹੇ ਸੀ, ਲੋਕਲ ਲੋਕਾਂ ਨੇ ਉਹਨੂੰ ਅਪੋਜ਼ ਵੀ ਕਰਨਾ ਸ਼ੁਰੂ ਕੀਤਾ ਹੈ, ਪ੍ਰੋਟੈਸਟ ਵੀ ਹੋਣੇ ਸ਼ੁਰੂ ਹੋਏ ਨੇ। ਸੋ ਇਹ ਸਾਰਾ ਵੀ ਐਸਕੇਪਿਜ਼ਮ ਹੈ, ਕਿਉਂਕਿ ਜਦੋਂ ਤੁਸੀਂ ਸਿਚੁਏਸ਼ਨ ਨੂੰ ਫੇਸ ਨਹੀਂ ਕਰਨਾ ਚਾਹੁੰਦੇ ਕਿ ਵੀ ਤੁਹਾਡੇ ਸਾਹਮਣੇ ਹੈ ਚੈਲੰਜ, ਤੁਸੀਂ ਲੋਕਾਂ ਨੂੰ ਫੇਸ ਕਰੋ, ਆਪਣਾ ਜਵਾਬ ਦਿਓ ਕਿ ਕੀ ਹੈ। ਲੇਕਿਨ ਦੂਸਰੇ ਪਾਸੇ ਜੈ ਸ਼ੰਕਰ ਜਿਹੜਾ ਜਿਸ ਨੂੰ RSS ਦਾ ਆਈਡੀਆਲੋਗ ਸੁਬਰਾਮਨਿਅਮ ਸਵਾਮੀ ਕਹਿੰਦਾ ਹੈ ਕਿ ਵੀ ਇਹ ਤੋਤਾ ਹੈ, ਇਹ ਚਪੜਾਸੀ ਹੈ, ਔਰ ਉਹਨੇ ਕਿਹਾ ਵੀ ਇਹ ਜਦੋਂ ਐਂਬੈਸਡਰ ਸੀ ਚਾਈਨਾ ਦੇ ਵਿੱਚ ਭਾਰਤ ਦਾ, ਮੋਦੀ ਚੀਫ ਮਿਨਿਸਟਰ ਸੀ ਗੁਜਰਾਤ ਦਾ, 9 ਵਾਰ ਮੋਦੀ ਜਿਹੜਾ ਹੈ ਗੁਜਰਾਤ ਤੋਂ ਚਾਈਨਾ ਗਿਆ। ਤਾਂ ਉਹਨੇ ਕਿਹਾ ਵੀ ਜੈ ਸ਼ੰਕਰ ਤੇ ਮੋਦੀ ਦੀ ਕੀ ਰਿਲੇਸ਼ਨਸ਼ਿਪ ਹੈ। ਕਹਿੰਦਾ ਮੋਦੀ ਇਸ ਲਈ ਗਿਆ ਐਸ਼ ਪ੍ਰਸਤੀ ਦੇ ਲਈ, ਔਰ ਉਹ ਸਾਰਾ ਪ੍ਰਬੰਧ ਜਿਹੜਾ ਜੈ ਸ਼ੰਕਰ ਕਰਦਾ ਸੀ। ਉਹਨੇ ਕਿਹਾ ਜੀ ਇਹ ਦੋਨਾਂ ਦੇ ਭੇਤ ਨੇ, ਇਸ ਲਈ ਨਾ ਹੀ ਮੋਦੀ ਚੀਨ ਦੇ ਸਾਹਮਣੇ ਜ਼ਬਾਨ ਖੋਲਦਾ, ਨਾ ਹੀ ਜੈ ਸ਼ੰਕਰ ਦੇ ਉੱਤੇ ਜਿਹਦੀ ਫੋਰਨ ਪਾਲਿਸੀ ਟੋਟਲੀ ਕਲੈਪਸ ਹੋਈ। ਪਰ ਇਹ ਟ੍ਰੇਡ ਡੀਲ ਜਾਂ ਦੂਜੇ ਕੁਆਡ ਵੀ ਫੇਲ ਹੋਇਆ, ਦੂਜਾ ਵੀ ਹੋਇਆ, ਲੇਕਿਨ ਜਿਹੜਾ ਹੁਣ ਬਹੁਤ ਵੱਡੀ ਚਪੇੜ ਭਾਰਤ ਦੇ ਮੂੰਹ ਤੇ ਵੱਜਣ ਜਾ ਰਹੀ ਹੈ, ਔਰ ਉਸ ਦਾ ਅਹਿਸਾਸ ਵੀ ਭਾਰਤ ਨੂੰ ਹੋਇਆ ਕਿ ਵੀ US ਸੈਨੇਟ ਦੇ ਵਿੱਚ ਸੈਨੇਟਰ ਜਿਹੜੇ ਨੇ ਲਿੰਡਸੀ ਗ੍ਰੈਮ, ਉਹਨਾਂ ਨੇ ਇੱਕ ਲੈਜਿਸਲੇਸ਼ਨ ਲਿਆਂਦਾ ਹੈ ਜਿਸ ਨੂੰ 79 ਹੋਰ ਸੈਨੇਟਰਾਂ ਦੀ ਹਮਾਇਤ ਹਾਸਲ ਹੈ, ਯਾਨੀ 80 ਸੈਨੇਟਰਾਂ ਨੇ ਇਹ ਬਿੱਲ ਲਿਆਂਦਾ। US ਸੈਨੇਟ ਦੇ ਵਿੱਚ ਟੋਟਲੀ 100 ਸੈਨੇਟਰ ਨੇ। ਸੋ ਜ਼ਾਹਰ ਹੈ
ਆਲਰੇਡੀ ਆਲਮੋਸਟ 2/3 ਨਾਲ ਜੁੜੇ ਹੋਏ ਨੇ, ਉਹਨਾਂ ਦਾ ਇਹ ਹੈ ਕਿ ਵੀ ਜਿਹੜਾ ਵੀ ਰੂਸ ਦੇ ਨਾਲ ਵਪਾਰ ਕਰੇਗਾ, ਜੇ ਰੂਸ ਯੂਕਰੇਨ ਦੇ ਮੁੱਦੇ ਤੇ ਪੀਸ ਨੈਗੋਸ਼ੀਏਸ਼ਨ 'ਚ ਨਹੀਂ ਆਉਂਦਾ ਤੇ ਰੂਸ ਨਾਲ ਜਿਹੜਾ ਮੁਲਕ ਵਪਾਰ ਕਰੇਗਾ ਉਹਦੇ ਤੇ 500% ਟੈਰਿਫ ਲਾਇਆ ਜਾਏਗਾ। ਹੁਣ ਇਹਨੇ ਭਾਰਤ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਹੈ, ਕਿਉਂਕਿ ਰਸ਼ੀਆ ਤਾਂ ਵੇਚਦਾ ਹੈ, ਸਭ ਤੋਂ ਵੱਡੇ ਬਾਇਰਸ ਦੇ ਵਿੱਚੋਂ ਚਾਈਨਾ ਭਾਰਤ ਨੇ। ਚਾਈਨਾ ਨੂੰ ਫਰਕ ਨਹੀਂ ਪੈਣਾ ਕਿਉਂਕਿ ਅਜੇ ਚਾਈਨਾ ਨਾਲ ਇਹਨਾਂ ਦੀ ਟੈਰਿਫ ਨੈਗੋਸ਼ੀਏਸ਼ਨ ਤਾਂ ਚੱਲ ਰਹੀ ਹੈ। ਈਵਨ ਈਰਾਨ ਦੇ ਉੱਤੇ ਅਟੈਕ ਤੋਂ ਬਾਅਦ ਵੀ ਅਮਰੀਕਾ ਨੇ ਕਿਹਾ ਈਰਾਨ ਜੇ ਆਪਣਾ, ਹਾਲਾਂਕਿ ਸੈਂਕਸ਼ਨਸ ਲੱਗੀਆਂ ਹੋਈਆਂ ਕਿ ਈਰਾਨ ਜੇ ਆਪਣਾ ਤੇਲ ਚੀਨ ਨੂੰ ਵੇਚਣਾ ਚਾਹੁੰਦਾ ਤਾਂ ਵੇਚ ਸਕਦਾ। ਸੋ ਚੀਨ ਵੱਲ ਤਾਂ ਅਜੇ ਤੱਕ ਕੋਈ ਤੁਹਾਨੂੰ ਨਾ ਟਰੰਪ ਦੇ ਐਂਗਲ ਤੋਂ ਨਾ ਇਹਨਾਂ ਤੋਂ ਕੋਈ ਵੀ ਟਫ ਲਾਈਨ ਨਜ਼ਰ ਨਹੀਂ ਆਉਂਦੀ। ਉਹ ਆਪਣਿਆਂ ਨੂੰ ਹੀ ਘੂਰ ਰਿਹਾ, ਕੈਨੇਡਾ ਨੂੰ ਘੂਰ ਲਿਆ ਜਾਂ ਯੂਰਪੀਅਨ ਯੂਨੀਅਨ ਨੂੰ ਘੂਰ ਲਿਆ। ਲੇਕਿਨ ਜੇ ਇਹ ਇਨ ਪਲੇਸ ਆਉਂਦਾ ਜਿਹੜਾ ਆਲਮੋਸਟ ਪਾਸ ਹੈ 80, ਤਾਂ ਉਹਨੂੰ ਕੋ ਸਪਾਂਸਰ ਕਰਨ ਵਾਲੇ ਨੇ। ਬਿਲਕੁਲ ਭਾਰਤ ਨੇ ਜਿਹੜੀਆਂ ਸੈਂਕਸ਼ਨਸ, ਜਿਹੜੀਆਂ ਆਰਥਿਕ ਪਾਬੰਦੀਆਂ ਰੂਸ ਦੇ ਉੱਤੇ ਲੱਗੀਆਂ ਯੂਕਰੇਨ ਦੇ ਮੁੱਦੇ ਦੇ ਉੱਤੇ, ਜੇ ਉਹਨਾਂ ਦੀਆਂ ਸਭ ਤੋਂ ਜ਼ਿਆਦਾ ਧੱਜੀਆਂ ਉਡਾ ਕੇ ਰੂਸ ਦੀ ਇਕਨੋਮੀ ਨੂੰ ਸਟੇਬਲ ਰੱਖਿਆ ਤਾਂ ਉਹ ਭਾਰਤ ਹੈ। ਇਹੀ ਨਹੀਂ ਵੀ ਉਹਨੇ ਆਪਣੀ ਲੋੜ ਦਾ ਕਰੂਡ ਆਇਲ ਰਸ਼ੀਆ ਤੋਂ ਬਾਏ ਕੀਤਾ, ਉਹਨੇ ਕਈ ਗੁਣਾ ਜ਼ਿਆਦਾ ਖਰੀਦ ਕੇ ਆਪਣੀਆਂ ਆਇਲ ਰਿਫਾਈਨਰੀਜ਼ ਦੇ ਵਿੱਚ ਪ੍ਰੋਸੈਸ ਕਰਕੇ ਵਾਪਸ ਯੂਰਪ ਦੀ ਕਿਉਂਕਿ ਯੂਰਪ ਦੇ ਮੁਲਕ ਤਾਂ ਖਰੀਦ ਨਹੀਂ ਸੀ ਸਕਦੇ, ਸੈਂਕਸ਼ਨ ਸੀ। ਸੋ ਭਾਰਤ ਨੇ ਉਸ ਸਾਰੇ ਦਾ ਇਸਤੇਮਾਲ ਕਰਕੇ ਸਾਰਾ ਵੈਸਟ ਦਾ ਬੇੜਾ ਗਰਕ ਕੀਤਾ ਜਾਂ ਅਮਰੀਕਾ ਦੀ ਜਿਹੜੀ ਨੀਤੀ ਸੀ ਯੂਕਰੇਨ 'ਚ ਫੇਲ ਕੀਤੀ। ਔਰ ਇਹ ਗੱਲ ਇਹਨਾਂ ਨੂੰ ਹੁਣ ਚੰਗੀ ਤਰ੍ਹਾਂ ਸਮਝ ਆ ਗਈ ਔਰ ਉਹਨਾਂ ਨੇ ਇਹ ਜਿਹੜਾ ਲੈਜਿਸਲੇਸ਼ਨ ਹੈ ਇਹ ਆਲਰੇਡੀ ਹੈ ਸੈਨੇਟ ਦੇ ਵਿੱਚ। ਔਰ ਸ਼ਾਇਦ ਇਸ ਖੌਫ ਤੋਂ ਹੀ ਜਿਹੜਾ ਹੈ ਉਹ ਐਸ ਜੈ ਸ਼ੰਕਰ ਨੇ ਯਕੀਨੀ ਬਣਾਇਆ ਕਿ ਉਹ ਆਪਣੇ ਐਮਬੈਸੀ ਰਾਹੀਂ ਉਹਨਾਂ ਨੇ ਸੈਨੇਟਰ ਲਿੰਡਸੀ ਗ੍ਰੈਮ ਦੇ ਨਾਲ ਮੁਲਾਕਾਤ ਵੀ ਕੀਤੀ। ਉਹਨਾਂ ਨੂੰ ਭਾਰਤ ਦੀ ਪੋਜੀਸ਼ਨ ਦੱਸਣ ਦੀ ਕੋਸ਼ਿਸ਼ ਕੀਤੀ ਕਿ ਜੀ ਅਸੀਂ ਜਿਹੜਾ ਹੈ ਉਹ ਡਿਪੈਂਡੈਂਟ ਹੈ ਜਾਂ ਦੂਜੇ ਤੀਜੇ ਹੈ। ਹਾਲਾਂਕਿ ਜਦੋਂ ਉਹਨੂੰ ਫਾਈਨਲੀ ਐਸ ਜੈ ਸ਼ੰਕਰ ਨੂੰ ਪ੍ਰੈਸ ਕਾਨਫਰੰਸ ਪੁੱਛਿਆ ਗਿਆ ਕਿ ਭਾਈ ਇਹ ਜੇ ਸਾਰਾ ਪਾਸ ਹੋ ਜਾਂਦਾ, ਥਰੂ ਹੋ ਜਾਂਦਾ ਤਾਂ ਤੁਸੀਂ ਕੀ ਕਰੋਗੇ, ਤੇ ਉਹ ਕਹਿੰਦਾ ਵੀ ਵਿਲ ਦੈਨ ਹੈਵ ਟੂ ਕ੍ਰਾਸ ਦੈਟ ਬ੍ਰਿਜ ਵੈਨ ਵੀ ਕਮ ਟੂ ਇਟ। ਸੋ ਕ੍ਰਾਸ ਦੈਟ ਬ੍ਰਿਜ ਜਦੋਂ ਤੁਸੀਂ ਇਸ ਫਰੇਜ਼ ਨੂੰ ਦੇਖਦੇ ਦਾ ਮਤਲਬ ਹੁੰਦਾ ਵੀ ਜਦੋਂ ਸਥਿਤੀ ਸਾਹਮਣੇ ਆਈ ਉਦੋਂ ਅਸੀਂ ਦੇਖਾਂਗੇ ਕਿ ਕੀ ਕਰਨਾ ਹੈ। ਸੋ ਹੁਣ ਇਹ ਮੈਂ ਸਮਝਦਾ ਵੀ ਭਾਰਤ ਇਸ ਵੇਲੇ ਹਰ ਪਾਸਿਓਂ ਜਿਹੜਾ ਉਹ ਫਸਿਆ ਹੋਇਆ, ਕੜਿੱਕੀ ਦੇ ਵਿੱਚ ਉਹਦਾ ਸਿਰ ਵੀ ਆਇਆ ਹੋਇਆ ਤੇ ਪੈਰ ਵੀ ਫਸੇ ਹੋਏ ਨੇ, ਤਰਲੋ ਮੱਛੀ ਹੋ ਰਿਹਾ। ਪਰ ਆਪਣੇ ਲੋਕਾਂ ਨੂੰ ਦੱਸਣ ਦੇ ਲਈ, ਹੋਮ ਆਡੀਅੰਸ ਦੇ ਲਈ ਜਿਹੜਾ ਇਹੀ ਕਹਿ ਰਹੇ ਨੇ ਇਬ ਕੀ ਬਾਰ ਮਾਰ ਤੋਂ ਦੇਖੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 516661911984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।